क्या बात है। ਜਿਹੜੇ ਕੰਮ ਸਾਡੀਆਂ ਮਾਵਾਂ ਕਰਦੀਆਂ ਹੁੰਦੀਆਂ ਸੀ ਅੱਜ ਅਸੀਂ ਆਪ ਕਰ ਲਏ ਆ। ਇਹ ਜਿਹੜਾ ਲੰਗਰ ਆ ਇਹ ਆਪਣੇ ਲਈ ਤਾਂ ਤਿਆਰ ਕਰਦੇ ਹੀ ਕਰਦੇ ਆ, ਪਰ ਜਿਹੜੇ ਇੱਥੇ ਦੇ ਸੱਜਣ ਇੱਥੇ ਰਹਿ ਰਹੇ ਆ ਲੋਕ, ਉਹਨਾਂ ਨੇ 8000 ਬੰਦਾ ਹੁੰਦਾ ਜੀ ਰੋਜ਼ ਇੱਥੇ। 8000 ਬੰਦਾ, ਬਾਬਾ ਜੀ ਦੱਸਦੇ ਆ ਵੀ 8000 ਬੰਦਾ ਰੋਜ਼ ਲੰਗਰ ਛਕਣ ਆਉਂਦਾ। 8 ਵੀ ਹੋਏ ਹੋਏ 9 ਵੀ ਹੋਏ ਰਾਤ ਕੋਈ 10 ਵੱਜ ਜਾਂਦੇ ਨੇ, 10-11 ਵਜੇ ਲੰਗਰ ਨਾਲ ਸਾਰੀ ਰਾਤ ਚੱਲੀ ਜਾਂਦੀ। ਕੀ ਬਾਤ ਆ। ਸਾਰੀ ਰਾਤ ਜਿਹੜੀ ਆਪਣੀ ਸੰਗਤ ਆ ਉਹ ਤਾਂ ਇਦਾਂ ਹੈ ਨਹੀਂ ਵੀ ਇੰਨਾ ਦੇਰ ਤੱਕ ਛਕਦੀ ਹੈ ਲੰਗਰ। ਨਹੀਂ ਆਪਣੀ ਲੰਗਰ ਅਸੀਂ ਆਪਣੇ ਨਹੀਂ, ਤਾਂ ਮਨੁੱਖਤਾ ਦੇ ਭਲੇ ਵਾਸਤੇ। ਹਾਂ ਕੀ ਬਾਤ ਆ। ਉਹਦੇ ਭਲੇ ਵਾਸਤੇ ਅਸੀਂ ਕੰਮ ਕਰਦੇ। ਸੱਚਾਈ ਇਹੀ ਆ। ਇਹ ਆਪਣੇ ਵਾਸਤੇ ਨਹੀਂ ਕਰਦੇ। ਤੇ ਜਿਹੜੀ ਆਉਣ ਵਾਲੀਆਂ ਪੁਸਤਾਂ ਉਹਦੇ ਬਾਰੇ ਅਸੀਂ ਸੋਚ ਰਹੇ ਹਾਂ। ਜਿਹੜਾ ਮੋਦੀ ਮੀਡੀਆ ਕਹੀ ਜਾਂਦਾ ਵੀ ਅੱਤਵਾਦੀ ਆ ਕੇ ਬਹਿ ਗਏ ਆ, ਜਿਹੜਾ ਮੋਦੀ ਮੀਡੀਆ ਉਹਦਾ ਸਾਰਾ ਕੁਝ ਝੂਠ ਚਲਾ ਰਿਹਾ ਜੀ। ਇਹ ਕੋਈ ਸੱਚੀ ਗੱਲ ਥੋੜ੍ਹਾ ਜੀ। ਇਹ ਤਾਂ ਸਾਰਿਆਂ ਨੂੰ ਪਤਾ ਵੀ 100% ਝੂਠਾ। ਸਭ ਨੂੰ ਪਤਾ ਲੱਗ ਗਿਆ, ਸਭ ਨੂੰ ਪਤਾ ਲੱਗ ਗਿਆ ਵੀ ਇਹ ਭਾਈ ਅੱਤਵਾਦੀ ਨਹੀਂ ਤਾਂ ਆਪਦੇ ਹੱਕਾਂ ਲਈ ਆਏ ਆ। ਬਿਲਕੁਲ ਬਿਲਕੁਲ। ਬਰਬਾਦੀ ਡਾਲੀ ਨੂੰ ਸਾਡੀ ਜ਼ਮੀਨਾਂ ਦਿੰਦਾ ਜੀ ਇਹ। ਹਾਂ ਇਹ 'ਚ ਕੋਈ ਸ਼ੱਕ ਨਹੀਂ ਜੀ। ਹਾਂ ਬਿਲਕੁਲ ਅਸੀਂ ਆਪਣੇ ਹੱਕਾਂ ਲਈ ਆਏ ਆ। ਤੇ ਇਹ ਤੁਸੀਂ ਦੇਖਿਆ ਕਿੰਨੇ ਭੋਲੇ ਭਾਲੇ ਲੋਕ ਆ ਯਾਰ। ਠੀਕ ਹੈ, ਇਹ ਲੋਕ ਧਰਨੇ ਪ੍ਰਦਰਸ਼ਨ ਕਰਨ ਵਾਲੇ ਨਹੀਂ ਹੈ। ਇਹ ਲੋਕ ਤਾਂ ਯਾਰ ਮਿਹਨਤਕਸ਼ ਲੋਕ ਆ। ਠੀਕ ਆ ਮੇਰੀਆਂ ਮਾਤਾਵਾਂ ਦੇਖ ਲਓ। ਓਏ ਹੋਏ ਮਾਤਾ ਕਿੱਥੇ ਤੁਹਾਡਾ ਦੇਣ ਦੇਵਾਂਗੇ ਯਾਰ। ਸਲਾਮ ਆ ਯਾਰ ਬੱਬੇ ਆਂਦੀ ਆ ਜਾਓ। ਉਹ ਬਾਬਾ ਸਿੰਘ ਸਾਹਿਬ ਸੌਰੀ ਯਾਰ, ਵਾਹਿਗੁਰੂ ਸਲੂਟ ਆ ਯਾਰ ਮਾਤਾ, ਤੁਹਾਡਾ ਦੇਣ ਨਹੀਂ ਦੇ ਸਕਦੇ। ਓਏ ਹੋਏ ਨੈਸ਼ਨਲ ਮੀਡੀਆ ਦੇਖ ਲਓ, ਗਾਇਕਾਂ ਨੇ ਵੀ, ਜਿੰਨੇ ਗੀਤਕਾਰ ਆ, ਜੋ ਲਿਖਣ ਵਾਲੇ ਆ ਸੱਜਣ ਸੱਚਾਈ ਦੱਸ ਰਹੇ ਆ। ਜਿਹੜਾ ਮੀਡੀਆ ਇੱਥੇ ਦਾ ਉਹ ਸਾਨੂੰ, ਸਾਡੇ ਲੋਕਾਂ ਨੂੰ, ਸਾਡੇ ਮਤਲਬ ਹਰ ਇੱਕ ਜਿਹੜੀ ਸੱਚਾਈ ਨਹੀਂ ਦੱਸ ਰਿਹਾ ਯਾਰ। ਸਾਰਾ ਗੋਦੀ ਮੀਡੀਆ ਕਹਿ ਰਹੇ ਇਸੇ ਕਰਕੇ ਨੂੰ। ਦੇਖ ਲਓ ਜਿੱਥੇ ਕਿਤੇ ਵੀ ਤੁਸੀਂ ਦੇਖਿਆ ਹੋਣਾ ਕਿ ਲੰਗਰ ਹੀ ਚੱਲ ਰਿਹਾ। ਔਰ ਇੱਕ ਅਨੁਮਾਨ ਦੇ ਮੁਤਾਬਕ ਜਿੰਨੇ ਇੱਥੇ ਲੰਗਰ ਲੱਗੇ ਹੋਏ ਆ, ਘੱਟੋ ਘੱਟ 1.5 ਤੋਂ 2 ਲੱਖ ਲੋਕ ਡੇਲੀ ਲੰਗਰ ਛਕ ਰਹੇ ਆ। ਔਰ ਤੁਸੀਂ ਹੁਣ ਸੋਚ ਸਕਦੇ ਆ ਵੀ ਕਿੰਨੇ ਲੋਕ ਪੰਜਾਬ ਤੋਂ ਆਏ ਹੋਏ ਆ। ਸੋਹਣਿਆ ਇਹ ਮੋਦੀ ਨੂੰ ਬੰਦਾ ਬਣਨਾ ਪੈਣਾ। ਅੱਜ ਕਾਨਫਰੰਸ ਸਾਰੇ ਗਏ ਸੀਗੇ, ਸਾਰਿਆਂ ਨੇ ਧਰਨਾ ਪ੍ਰਦਰਸ਼ਨ 'ਚ ਆਪਣਾ ਇਹਨਾਂ ਨੇ ਬੜਾ ਵਧੀਆ ਯੋਗਦਾਨ ਦਿੱਤਾ। ਉੱਥੇ ਬੈਠ ਕੇ ਸੁਣਿਆ ਤੇ ਹੁਣ ਵਿਚਾਰਾਂ ਚੱਲਦੀਆਂ ਪਈਆਂ। ਹਾਂਜੀ ਇਹ ਆ ਮੇਰੇ ਬਾਈ ਮਿੰਟੂ ਦਾ, ਲੁਧਿਆਣੇ ਤੋਂ, ਮਨੁੱਖਤਾ ਦੀ ਸੇਵਾ। ਬਹੁਤ ਹੀ ਘੈਂਟ ਬੰਦਾ ਯਾਰ। ਜਿੰਨੀ ਤਗੜੀ ਸੇਵਾ ਇਹ ਸੱਜਣ ਦੀ ਚੱਲਦੀ ਪਈ ਆ, ਜਿੰਨੇ ਲੋਕ ਇਹਦੇ ਫੋਲੋਵਰ ਵੀ ਆ, ਤੇ ਬਹੁਤ ਜ਼ਿਆਦਾ ਵੱਧ ਚੜ ਕੇ ਹਿੱਸਾ ਪਾਉਂਦੇ ਆ ਸੇਵਾ ਦੇ ਵਿੱਚ। ਕੀ ਬਾਤ ਹੈ ਯਾਰ। देख लो सर, ਤੇ ਉਹ ਮੇਰੇ ਮਿੰਟੂ ਬਾਈ ਘੁੰਮ ਰਹੇ ਆ, ਆਪ ਲੰਗਰ ਦੀ ਨਿਗਰਾਨੀ ਕਰਦੇ ਪਏ ਆ। ਦਿਨ ਰਾਤ ਸੱਜਣ ਸੌ ਨਹੀਂ ਰਿਹਾ ਯਾਰ, ਰਾਤ ਦਿਨ ਜਾਗਦਾ ਪਿਆ। ਕਿਤੇ 24 ਘੰਟਿਆਂ 'ਚ ਮਤਲਬ ਮੈਂ ਕਹਿ ਸਕਦਾ ਵੀ ਘੰਟਾ ਖਨ ਸੌ ਲਿਆ ਤਾਂ ਵੱਖਰੀ ਗੱਲ ਆ, ਨਹੀਂ ਤਾਂ ਉਹ ਵੀ ਨਹੀਂ ਆ। ਤਕਰੀਬਨ ਪੂਰੀ ਦੁਨੀਆ ਤੋਂ ਜਿਹੜੇ ਇੱਥੇ ਸੱਜਣ ਮੀਡੀਆ ਚੈਨਲ ਸਾਰੇ ਆਏ ਹੋਏ ਆ। ਤੇ ਬਾਈ ਦੇ ਹੁਣੇ ਸੱਟ ਲੱਗ ਗਏ ਸੀ, ਸੋ ਡਾਕਟਰ ਸਾਹਿਬ ਉਹਦੇ ਪੱਟੀ ਕਰ ਰਹੇ ਆ। ਇਹ ਆ ਜੀ ਮਨੁੱਖਤਾ ਦੀ ਸੇਵਾ ਸਾਡੀ। ਜਿਹੜੀਆਂ ਮੇਰੀਆਂ ਮਾਤਾਵਾਂ ਆਈਆਂ ਹੋਈਆਂ, ਓਏ ਇਸ ਤੋਂ ਵੱਡੀ ਸੇਵਾ ਹੋਰ ਕਿਹੜੀ ਹੋ ਸਕਦੀ ਹੈ। ਮੇਰੀ ਮਾਂ ਕਹਿੰਦੀ ਆ ਕਿ ਜਿੰਨਾ ਚਿਰ ਅਸੀਂ ਜਿੱਤਦੇ ਨਹੀਂ ਅਸੀਂ ਜਾਣਾ ਨਹੀਂ।
ਯਾਰ ਸਲੂਟ ਆ ਯਾਰ। ਨਹੀਂ ਜੀ, ਕਿਉਂ ਯਾਰ ਇਸ ਜ਼ਾਲਮ ਸਰਕਾਰ ਨੂੰ ਤਰਸ ਕਿਉਂ ਨਹੀਂ ਆ ਰਿਹਾ? ਅਸੀਂ ਕੁਛ ਵਾਧੂ ਨਹੀਂ ਮੰਗਦੇ, ਆਪਣੇ ਬਣਦੇ ਹੱਕ ਮੰਗੇ ਆ। ਹੁਣ ਤਾਂ ਜਿੰਨਾ ਚਿਰ ਅਸੀਂ ਜਿੱਤਦੇ ਨਹੀਂ ਉਨਾ ਚਿਰ ਇਹੀਓ ਘਰ ਆ ਸਾਡਾ। ਜਿੱਧਰ ਵੀ ਤੁਸੀਂ ਨਜ਼ਰ ਮਾਰੋਗੇ ਨਾ, ਕਿਆ ਬਾਤ ਹੈ ਯਾਰ। ਦੇਖ, ਹਰ ਕੋਈ ਆਪੋ ਆਪਣਾ ਲੰਗਰ ਤਿਆਰ ਕਰ ਰਿਹਾ ਤੇ ਛਕਾ ਆਪ ਵੀ ਛਕ ਰਹੇ ਆ ਤੇ ਸੰਗਤ ਦੀ ਸੇਵਾ ਵੀ ਕਰ ਰਹੇ ਆ। ਇਹਨਾਂ ਕਿਸਾਨ ਜਥੇਬੰਦੀਆਂ ਦੇ ਜਿੱਥੇ ਲੰਗਰ ਚੱਲਦੇ ਪਏ ਆ, ਜਿੱਥੇ ਧਰਨਾ ਪ੍ਰਦਰਸ਼ਨ ਚੱਲ ਰਹੇ ਆ, ਸਾਰੀਆਂ ਹੀ ਪੂਰੇ ਭਾਰਤ ਦੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਇਸ ਧਰਨਾ ਪ੍ਰਦਰਸ਼ਨ 'ਚ ਸ਼ਾਮਲ ਆ। ਔਰ ਦਿੱਲੀ ਨੂੰ ਜਿੰਨੇ ਰਸਤੇ ਆ ਰਹੇ ਆ ਸਾਰੇ ਤੇ ਧਰਨਾ ਪ੍ਰਦਰਸ਼ਨ ਜਾਰੀ ਆ ਤੇ ਮੋਦੀ ਮੀਡੀਆ ਕੁਛ ਨਹੀਂ ਦਿਖਾ ਰਿਹਾ। ਤੇ ਇੱਥੇ ਇਹ ਮੇਰੇ ਵੀਰ ਦਾ ਇੰਡੀਅਨ ਆਇਲ ਦਾ ਪੰਪ ਆ ਜਿਹੜਾ, ਇਹ ਸੱਜਣ ਨੇ ਇੰਨੀ ਤਗੜੀ ਸੇਵਾ ਕੀਤੀ ਆ ਕਿ ਇੱਥੇ ਆਪਣੇ ਮਤਲਬ ਜਿੰਨੇ ਵੀ ਲੈਟਰਿਨ ਬਾਥਰੂਮ ਆ ਜਾਂ ਆਪਣੀ ਸਪੇਸ ਆ, ਥਾਂ ਆ, ਸਾਰਾ ਕਿਸਾਨਾਂ ਨੂੰ ਵਰਤਣ ਲਈ ਖੁੱਲ੍ਹਾ, ਲਾਈਟ ਦਾ ਪ੍ਰਬੰਧ 24 ਘੰਟੇ, ਇਸ਼ਨਾਨ ਕਰਨ ਲਈ ਮਤਲਬ ਜਿਹੜੀਆਂ ਸਮਰਸੀਬਲ ਮੋਟਰਸ ਹੈਗੀਆਂ ਉਹ ਚੱਲਦੀਆਂ ਪਈਆਂ। ਤੇ ਆ ਜਿੰਨਾ ਵੀ ਇੱਥੇ ਲਾਈਟ ਦਾ ਪ੍ਰਬੰਧ ਹੈ ਇੱਧਰ ਨੂੰ, ਇਹ ਸਾਰਾ ਇਹ ਕਰ ਰਹੇ ਆ ਸੱਜਣ। ਥੈਂਕ ਯੂ ਯਾਰ। ਇਹ ਮੇਰੇ ਹਰਿਆਣੇ ਦੇ ਬਾਈ ਆ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਹੌਸਲੇ ਬੁਲੰਦ ਆ ਸੱਜਣਾ। ਰੂਹਾਂ ਖੁਸ਼ ਕਰਤੀਆਂ। ਠੀਕ ਹੈ ਨਾ। ਮੋਦੀ ਨੇ ਤੇ ਪਾ ਦੇ ਕਰੋ, ਪੈ ਗਈ। ਹਾਂ, ਇਹ ਸਿੱਧੀ ਅਮਰੀਕਾ ਛੱਡ ਦਾਂਗੇ ਦਿੱਲੀ ਨੂੰ। ਦਿੱਲੀ ਨੂੰ ਬਖਸ਼ਦੇ ਨਹੀਂ ਆਂਗੇ। ਕਿਆ ਬਾਤ ਆ ਜੀ। ਚੱਕ ਦਾਂਗੇ ਫੱਟੇ। ਇਹ ਸੱਜਣ ਹੈਗੇ ਸਾਡੇ ਹਰਿਆਣੇ ਤੋਂ। ਬਹੁਤ ਸੇਵਾ ਕੀਤੀ ਯਾਰ ਇਹਨਾਂ ਨੇ, ਤਾਂ ਦਿਲ ਜਿੱਤ ਲਿਆ ਪੰਜਾਬੀਆਂ ਦਾ। ਲਓ ਜੀ, ਹੁਣ ਮੈਂ ਆਪਣੇ ਪੁਆਇੰਟ ਤੇ ਪਹੁੰਚ ਗਿਆ। ਇਹ ਸਾਡੇ ਬਾਈ ਲੰਗਰ ਲਗਾਇਆ ਸਾਡੇ ਭਰਾਵਾਂ ਨੇ। ਆਜੋ ਕਾਫੀ ਪੜਾਈਏ ਮੇਰੇ ਸੁਭਾਨਪੁਰ ਤੋਂ ਵੀਰਾ, ਇਹ ਨਿੱਕਾ ਵੀਰ ਕੰਮੋਵਾਲ ਤੋਂ ਬਾਬਾ ਜੀ। ਅਸੀਂ ਸਮੂਹ ਜਥੇ ਦੇ ਰੂਪ ਦੇ ਵਿੱਚ ਅਸੀਂ ਦਿੱਲੀ ਆਏ ਹਾਂ ਤੇ ਇੱਥੇ ਚਾਹ ਪਕੌੜਿਆਂ ਦਾ ਲੰਗਰ ਖੂਬ ਚੱਲ ਰਿਹਾ। ਥੈਂਕ ਯੂ, ਤੁਸੀਂ ਸਾਰਿਆਂ ਨੇ ਮੇਰੀ ਵੀਡੀਓ ਦੇਖੀ ਆ, ਧੰਨਵਾਦ। ਔਰ ਇਸ ਧਰਨਾ ਪ੍ਰਦਰਸ਼ਨ ਦਾ ਸਮਰਥਨ ਕਰਨ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ। ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਇਸ ਧਰਨਾ ਪ੍ਰਦਰਸ਼ਨ ਦਾ ਸਾਥ ਦਿਓ, ਕਿਸਾਨਾਂ ਦਾ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।